ही है, बाहर का कोई चक्कर नहीं है सानू, बट ਜਿਹੜੇ ਸਾਡੇ ਗੁਰੂ ਨੇ ਸਾਨੂੰ ਆਦਰ ਕਰਨਾ ਬਣਦਾ ਉਹਨਾਂ ਦਾ। जी वीर जी की नाम है ਤੁਹਾਡਾ? सतनाम सिंह जी। हस क्यों रहे हो? ਵੈਸੇ ਹੀ ਹੱਸੀ ਆਉਂਦੀ ਪਈ ਹੈ ਤਾਂ ਹੀ ਹੱਸ ਰਹੇ ਨੇ। अच्छा ਇਹ ਜਿਹੜਾ ਪਾਕਿਸਤਾਨ ਹੈ ਇਹ ਵੀ ਆਪਣੇ ਪੰਜਾਬ ਵਰਗਾ ਬਹੁਤ ਵਧੀਆ ਸਥਾਨ ਹੈ ਜੀ, ਇਹ ਵੀ ਤੇ ਵਿਜ਼ਿਟ ਕਰਨਾ ਚਾਹੀਦਾ ਜ਼ਰੂਰ ਹੀ। ਇੱਥੇ ਬਹੁਤ ਕੁਝ ਆ ਵੇਖਣ ਨੂੰ। बिल्कुल जी आया नूं कहने जी सारिਆਂ ਨੂੰ इस वेले विसाखी के मेले च कुछ नौजवान मेरे नाल लड़के खलोते हुए ने। ਅਸੀਂ बार-बार ਇਹ ਗੱਲ ਕਹਿ ਰਹੇ ਹਾਂ ਕਿ ਸਾਰਿਆਂ ਵਾਸਤੇ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਹਰ ਉਮਰ ਦੇ ਬੰਦੇ ਨੂੰ ਜਿਹੜਾ ਹੈ ਆਪਣੇ ਬਾਬੇ ਦੀ ਧਰਤੀ ਵੇਖਣ ਲਈ, ਪੰਜਾਬ ਵੇਖਣ ਲਈ, ਪੰਜਾਬ ਨੂੰ ਐਕਸਪਲੋਰ ਕਰਨ ਲਈ ਆਉਣਾ ਚਾਹੀਦਾ। ਤੇ ਇੱਕ ਦੋ ਸਾਡੇ ਨਾਲ ਮੌਜੂਦ ਨੇ। ਕੀ ਨਾਂ ਹੈ ਜੀ ਵੀਰ ਜੀ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਗੁਰਦੀਪ ਸਿੰਘ ਸਾਹਿਬ ਕਿੱਥੋਂ ਆਏ ਹੋ ਤੁਸੀਂ? ਪੰਜਾਬ ਤੋਂ ਸ਼੍ਰੀ ਚਮਕੌਰ ਸਾਹਿਬ ਤੋਂ ਹੀ। ਅੱਛਾ, ਇਹ ਪਹਿਲੀ ਵਾਰੀ ਆਏ ਹੋ? ਪਹਿਲੀ ਦਫਾ ਆਏ ਹਾਂ ਜੀ। ਵੈਸੇ ਤੇ ਯੰਗਸਟਰਸ ਨਹੀਂ ਆਉਂਦੇ, ਮੁੰਡੇ ਉਧਰੋਂ ਆਉਂਦੇ ਨਹੀਂ, ਉਹ ਕਹਿੰਦੇ ਜੀ ਸਾਡਾ ਫਿਰ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਸਾਨੂੰ ਵੀ ਕਿਹਾ ਸੀ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ, ਬਟ ਤੁਹਾਨੂੰ ਪਤਾ ਹੈ ਦੀਦਾਰ ਤਾਂ ਕਰਨਾ ਹੀ ਪੈਂਦਾ ਹੀ ਆ। ਤੇ ਇੱਥੇ ਸਾਡੇ ਗੁਰੂਆਂ ਦੀ ਧਰਤੀ ਹੈ ਜੀ, ਦੇਖਣੇ ਤਾਂ ਬਣਦਾ ਹੀ ਆ। ਬਾਹਰ ਦਾ ਕੋਈ ਚੱਕਰ ਨਹੀਂ ਹੈਗਾ ਸਾਨੂੰ, ਬਟ ਜਿਹੜੇ ਸਾਡੇ ਗੁਰੂ ਨੇ ਸਾਨੂੰ ਆਦਰ ਕਰਨਾ ਬਣਦਾ ਉਹਨਾਂ ਦਾ। ਵੈਸੇ ਪਾਕਿਸਤਾਨੀ ਲੋਕ ਵੀ ਤੇ ਬਾਹਰ ਜਾਂਦੇ ਨੇ, ਉਹਨਾਂ ਦੇ ਵੀਜ਼ੇ ਵੀ ਲੱਗ ਜਾਂਦੇ ਨੇ। ਤੇ ਇਹ ਤੇ ਮਹਿਜ਼ ਇੱਕ ਅਫਵਾਹ ਉਡਾਈ ਗਈ ਹੈ, ਐਸੀ ਕੋਈ ਗੱਲਬਾਤ ਨਹੀਂ। ਜੇ ਮੈਨੂੰ ਵੀ ਸਾਨੂੰ ਸਾਰਿਆਂ ਨੂੰ ਇਹ ਪੰਜਾਬੀ ਨੂੰ ਅਫਵਾਹ ਹੀ ਲੱਗਦੀ ਆ। ਤੇ ਜਿਵੇਂ ਹੁਣ ਤੁਸੀਂ ਆਪੇ ਪਾਕਿਸਤਾਨੀ ਭਰਾ ਹੋ, ਤੁਸੀਂ ਵੀ ਜਾਣਦੇ ਹੀ ਹੋ ਨਾ, ਕੋਈ ਆਟਾ ਇੰਨਾ ਵੱਡਾ ਮੈਟਰ ਨਹੀਂ ਲੱਗਦਾ। ਅੱਛਾ, ਇਹ ਦੱਸੋ ਤੁਸੀਂ, ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਇਆ ਹੋਇਆ ਤੇ ਕਿੰਜ ਦਾ ਲੱਗਾ ਇੱਥੇ ਆ ਕੇ? ਤੁਹਾਨੂੰ ਸਾਰਾ ਤੁਸੀਂ ਵਿਜ਼ਿਟ ਕੀਤਾ ਹੈ, ਕਿਹੜੀ ਕਿਹੜੀ ਜਗ੍ਹਾ ਤੇ ਗਏ ਹੋ ਤੇ ਇੱਥੇ ਤੁਹਾਨੂੰ ਮਾਨ ਸਨਮਾਨ ਕਿੰਜ ਦਾ ਮਿਲਿਆ ਹੈ ਔਰ ਇੰਤਜ਼ਾਮਾਤ ਕਿੰਜ ਦੇ ਨੇ? ਸਾਨੂੰ ਉਰੇ ਆਏ ਹੋਏ 1 ਵੀਕ ਹੋ ਗਿਆ ਜੀ, ਤੇ ਉਰੇ ਬਹੁਤ ਵਧੀਆ ਸਭ ਫੈਸਿਲਿਟੀ ਮਿਲ ਰਹੀ ਹੈ ਜੀ। ਫੋਰਸ ਸਾਡੇ ਨਾਲ ਹੈ, ਸਿਕਿਉਰਿਟੀ ਹੈ ਪੂਰੀ। ਤੇ ਅਸੀਂ ਸਭ ਨਾਲੋਂ ਪਹਿਲਾਂ ਉੱਥੇ ਗਏ ਸੀ ਆਪਣਾ ਪੰਜਾ ਸਾਹਿਬ ਗਏ ਸੀ, ਤੇ ਪੰਜਾ ਸਾਹਿਬ ਤੋਂ ਬਾਅਦ ਆਏ ਇੱਥੇ ਹੀ। ਤੇ ਇੱਥੇ ਬਾਅਦ ਗੁਰਦੁਆਰਾ ਸਾਹਿਬ ਘੁੰਮੇ ਸਾਰੇ, ਤੇ ਅੱਜ ਉੱਥੇ ਜਾ ਕੇ ਆਏ ਜੀ ਸੱਚਾ ਸੌਦਾ ਜੀ। ਅੱਛਾ, ਇੱਕ ਹੋਰ ਵੀਰ ਵੀ ਸਾਡੇ ਨਾਲ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਜੀ ਵੀਰ ਜੀ ਕੀ ਨਾਂ ਹੈ ਤੁਹਾਡਾ? ਸਤਨਾਮ ਸਿੰਘ ਜੀ। ਹੱਸ ਕਿਉਂ ਰਹੇ ਹੋ? ਵੈਸੇ ਹੀ ਹੱਸੀ ਆਉਂਦੀ ਪਈ ਹੈ ਤਾਂ ਹੀ ਹੱਸ ਰਹੇ ਨੇ। ਅੱਛਾ ਅੱਛਾ, ਕਿੱਥੋਂ ਆਏ ਹੋ? ਮੈਂ ਜ਼ੀਰਕਪੁਰੋਂ ਪੰਜਾਬ ਤੋਂ। ਅੱਛਾ ਅੱਛਾ, ਇਹ ਜ਼ੀਰਕਪੁਰ ਕਿਹੜੀ ਜਗ੍ਹਾ ਪੈਂਦਾ ਸ਼ਹਿਰ? ਇਹ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ? ਹਾਂਜੀ ਹਾਂਜੀ, ਚੰਡੀਗੜ੍ਹ ਕੋਲ ਹੈ। ਵੈਸੇ ਜਿਹੜੀ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ, ਨਵੀਂ ਜਿਹੜੀ ਸਰਕਾਰ ਰਹੀ ਹੈ, ਤੁਸੀਂ ਖੁਸ਼ ਹੋ ਉਹਦੇ ਤੋਂ? ਕਿਹੜੀ ਕਿਹਦੀ? ਸਾਡੇ ਇੰਡੀਆ ਦੀ? ਪੰਜਾਬ ਦੀ। ਹਾਂਜੀ ਹਾਂਜੀ, ਖੁਸ਼ ਹਾਂ। ਚੰਗੀ ਸਰਕਾਰ ਹੈ? ਹਾਂ ਠੀਕ ਹੈ, ਵਧੀਆ ਹੈ। ਕਿੰਜ ਦਾ ਲੱਗਾ ਤੁਹਾਨੂੰ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਆ ਕੇ ਬਹੁਤ ਵਧੀਆ ਲੱਗ ਰਿਹਾ। ਫਾਈਨ, ਵਧੀਆ ਪਲੇਸ ਹੈ। ਕੋਈ ਫਰੈਂਡਸ ਵੀ ਬਣੇ ਨੇ, ਦੋਸਤ ਵੀ ਬਣੇ ਨੇ ਇੱਥੇ? ਹਾਂਜੀ ਹਾਂਜੀ, ਬਣੇ ਨੇ, ਬਥੇਰੇ ਬਣੇ ਨੇ। ਅੱਛਾ, ਉਹਨਾਂ ਨਾਲ ਦੋਸਤੀ ਨਿਭੇਗੀ? ਹਾਂਜੀ ਹਾਂਜੀ, ਪੂਰੀ ਅੱਛੀ ਤਰ੍ਹਾਂ ਨਿਭੂਗੀ। ਠੀਕ ਹੋ ਗਿਆ। ਹੁਣ ਇਹ ਦੱਸੋ ਕਿ ਮਾਨ ਸਨਮਾਨ ਕਿੰਜ ਦਾ ਮਿਲਿਆ, ਇੰਤਜ਼ਾਮਾਤ ਕਿੰਜ ਦੇ ਨੇ? ਇਕੱਲੇ ਆਏ ਹੋ, ਨਾਲ ਕੌਣ ਆਇਆ ਤੁਹਾਡੇ ਨਾਲ? ਸਾਡੇ ਫੈਮਿਲੀ ਆਏ, 21 ਜਣੇ ਆਏ ਹੋਏ ਨੇ ਸਾਡੇ ਕੋਲੋਂ। ਤੁਹਾਡੀ ਇਕੱਲੀ ਫੈਮਿਲੀ ਦੇ 21 ਜਣੇ? ਨਹੀਂ, ਸਾਡੇ ਦੂਰ ਦੂਰ ਤੋਂ ਆਏ ਹੋਏ ਆ। ਮੋਹਾਲੀ ਜ਼ਿਲ੍ਹੇ ਤੋਂ ਆਏ ਹੋਏ ਆ, ਜ਼ੀਰਕਪੁਰੋਂ, ਚੰਡੀਗੜ੍ਹ ਤੋਂ ਆਏ ਹੋਏ ਆ। ਫੋਨ 'ਚ ਫੋਟੋ ਸੋਹਣੀ ਲੱਗੀ, ਮੈਂ ਦੇਖ ਰਿਹਾ। ਅੱਛਾ, ਨਹੀਂ ਉਹ ਤਾਂ ਵੈਸੇ ਹੁਣ ਹੋ ਗਿਆ ਜੀ। ਅੱਛਾ, ਇਹ ਦੱਸੋ ਕਿ ਮਾਤਾ ਪਿਤਾ ਨਾਲ ਆਏ ਨੇ ਜਾਂ ਕਜ਼ਨਸ ਨਾਲ ਆਏ ਹੋ ਤੁਸੀਂ? ਨਹੀਂ, ਮੇਰੀ ਮਾਤਾ ਹੀ ਹੋਈ ਹੈ ਇਕੱਲੇ। ਮਾਤਾ, ਦਾਦੀ, ਮਾਮਾ, ਮਾਮੀ ਆਏ ਹੋਏ। ਕਿੰਨੇ ਭੈਣ ਭਰਾ ਹੋ? ਭਾਈ ਹੈ ਮੇਰਾ, ਵੱਡਾ ਭਾਈ? ਹਾਂਜੀ, ਵੱਡਾ ਭਾਈ। ਅੱਛਾ ਅੱਛਾ, ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 3 ਭੈਣ ਭਰਾ ਵਾ, 2 ਭਾਈ ਆ, 1 ਭੈਣ ਹੈ। ਬੜਾ ਸੋਚ ਕੇ ਦੱਸਿਆ। ਨਹੀਂ ਸੋਚ ਕੇ ਨਹੀਂ, ਵੈਸੇ ਹੀ ਦੱਸਣੇ ਆ ਮਤਲਬ ਕਿ। ਅੱਛਾ, ਹੁਣ ਦੋਵਾਂ ਕੋਲੋਂ ਮੈਂ ਇੱਕੋ ਹੀ ਗੱਲ ਪੁੱਛਣੀ ਹੈ, ਸੁਨੇਹਾ ਕੀ ਦਿਓਗੇ, ਪੈਗਾਮ ਕੀ ਦਿਓਗੇ ਆਪਣੇ ਨੌਜਵਾਨ ਦੋਸਤਾਂ ਨੂੰ, ਯੰਗਸਟਰਸ ਨੂੰ? ਅਸੀਂ ਤਾਂ ਇਹ ਸੁਨੇਹਾ ਦੇਵਾਂਗੇ ਕਿ ਪਹਿਲੀ ਗੱਲ ਤਾਂ ਵੀ ਜਿਹੜੀ ਅਫਵਾਹ ਆ ਇਹਨੂੰ ਮੰਨੋ ਨਾ, ਠੀਕ ਹੈ ਜੀ। ਤੇ ਇਹ ਜਿਹੜਾ ਪਾਕਿਸਤਾਨ ਹੈ ਇਹ ਵੀ ਆਪਣੇ ਪੰਜਾਬ ਵਰਗਾ ਬਹੁਤ ਵਧੀਆ ਸਥਾਨ ਹੈ ਜੀ, ਇਹ ਵੀ ਤੇ ਵਿਜ਼ਿਟ ਕਰਨਾ ਚਾਹੀਦਾ ਜ਼ਰੂਰ ਹੀ। ਇੱਥੇ ਬਹੁਤ ਕੁਝ ਆ ਵੇਖਣ ਨੂੰ, ਬਹੁਤ ਜ਼ਿਆਦਾ ਕੁਝ ਹੈ। ਤੇ ਆਪਣਾ ਜਿਹੜਾ ਧਰਮ ਆ ਬਣੇ ਹੀ ਇੱਥੋਂ ਹੀ ਸ਼ੁਰੂ ਹੋਇਆ ਜੀ, ਪਾਕਿਸਤਾਨ ਤੋਂ, ਲਾਹੌਰ ਤੋਂ। ਤੁਹਾਨੂੰ ਸਭ ਨੂੰ ਇਤਿਹਾਸ ਪਤਾ ਹੀ ਹੈ। ਬਹੁਤ ਵਧੀਆ ਪਲੇਸ ਆ। ਮੈਂ ਤਾਂ ਐਵੇਂ ਕਹਾਂ ਕਿ ਤੁਹਾਨੂੰ ਵੀ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਜੀ। ਜੀ ਤੁਸੀਂ ਕੀ ਆਖੋਗੇ ਵੀਰ ਜੀ? ਮੇਰਾ ਵੀ ਇਹ ਵਿਚਾਰ ਹੈ ਕਿ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ। ਜੋ ਉਹਨਾਂ ਨੇ ਕਿਹਾ ਸਹੀ ਕਿਹਾ? ਹਾਂਜੀ ਹਾਂਜੀ, ਸਹੀ ਕਿਹਾ, ਬਿਲਕੁਲ। ਚਲੋ ਜੀ, ਇਹ ਸਹੀ ਮੈਸੇਜ ਤੇ ਸਹੀ ਪੈਗਾਮ ਇਹਨਾਂ ਦੋਵਾਂ ਵੱਲੋਂ ਸਾਨੂੰ ਸਾਰਿਆਂ ਨੂੰ ਪਹੁੰਚ ਚੁੱਕਿਆ ਹੈ। ਮੈਂ ਥੋੜੀ ਜਿਹੀ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ, ਹਮੇਸ਼ਾ ਬਜ਼ੁਰਗਾਂ ਦਾ ਸੁਨੇਹਾ, ਬਜ਼ੁਰਗਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਲੇਕਿਨ ਜ਼ਰੂਰੀ ਹੈ ਕਿ ਅਸੀਂ ਯੰਗਸਟਰਸ ਨੂੰ ਵੀ ਟਾਰਗੇਟ ਕਰੀਏ, ਉਹਨਾਂ ਨਾਲ ਵੀ ਗੱਲਬਾਤ ਕਰੀਏ, ਉਹਨਾਂ ਦਾ ਸੁਨੇਹਾ, ਉਹਨਾਂ ਦਾ ਮੈਸੇਜ, ਉਹਨਾਂ ਦੇ ਜਜ਼ਬਾਤ ਕਿ ਉਹ ਕੀ ਕਹਿੰਦੇ ਨੇ ਇਸ ਸਾਰੇ ਸਿਨੈਰੀਓ 'ਚ, ਉਹਨਾਂ ਦਾ ਕੀ ਪੁਆਇੰਟ ਆਫ ਵਿਊ ਹੈ, ਉਹ ਵੀ ਤੁਹਾਡੇ ਤੱਕ ਪਹੁੰਚਾਇਆ ਜਾਏ। ਇਜਾਜ਼ਤ ਦਿਓ, ਰੱਬ ਰੱਖਾ।